दूसरी तरफ नहीं है मैं तो क्यों घूम जाती हाँ जी। सब तो पहले तो जी सारिਆਂ ਨੂੰ अस्सलाम वालेकुम जी, सत श्री अकाल। किद्दां जी सारे वीर? उम्मीद करदा भी तुसीं सारे वधिया होवोगे ते मालक सारिਆਂ ਨੂੰ चढ़दी कला दे विच रखे। मैं जी तुहाडा अपना वीर राणा खालिद मकबूल ते करन लगे हां जी असीं अज दा अपना व्लॉग शुरू। ते तुहानूं सारिਆਂ ਨੂੰ जी आयां नूं सत बिस्मिल्ला। इस वेले मौजूद है जी मैं हमाम दे उत्ते, अपने पिंड दा हमाम हैगा साडा वीर हैगा अदनान। ਅੱਜ ਬੱਤੀ ਜਿਹੜੀ ਆ ਉਹ ਗਈ ਹੋਈ ਆ ਰਾਤੀ ਤਕਰੀਬਨ 1-2 ਵਜੇ ਦੀ। ਕਿੰਨੇ ਕੁ ਵਜੇ ਦੀ ਗਈ ਹੋਈ ਆ? ਰਾਤੀ 3 ਵਜੇ ਦੀ ਗਈ ਹੋਈ ਆ। 3 ਵਜੇ ਦੀ ਗਈ ਹੋਈ ਆ ਤੇ ਦਿਨ ਦੇ 12 ਵੱਜ ਗਏ ਆ, ਹਾਲੇ ਤੱਕ ਬੱਤੀ ਜਿਹੜੀ ਆ ਉਹ ਕੋਈ ਨਹੀਂ ਆਈ ਹੈਗੀ। ਤੇ ਪਾਣੀ ਵੀ ਅੱਜ ਬਸ ਐਵੇਂ ਠੰਡਾ ਤੱਤਾ ਜਿਹਾ ਹੀ ਆ ਜਿਹਦੇ ਵਿੱਚ ਨਹਾਏ ਆ। ਮੈਂ ਕਿਹਾ ਜਰਾ ਚਲੋ ਬਾਬੂ ਬਣ ਜੀਏ ਅੱਜ ਹੈ। ਤੇ ਰਾਤੀ ਉਹ ਤੁਸੀਂ ਵੀਡੀਓ ਦੇਖੀ ਹੋਣੀ ਆ ਅਸਲਮ ਖਾਨ ਵਕਾਰ ਸਾਹਿਬ ਵਾਲੀ ਵੀ, ਜਿਹੜਾ ਮੋਬਾਈਲ ਜਿਹੜਾ ਉਹਨਾਂ ਦਾ ਉਹ ਗੁੰਮ ਹੋ ਗਿਆ, ਚੋਰੀ ਕਰ ਲਿਆ ਕਿਸੇ ਨੇ। ਤੇ ਹੁਣ ਜਾਂਦੇ ਆ ਜੀ ਇੱਕ ਵਾਰੀ ਘਰੇ ਜਾਵਾਂਗੇ, ਉਸ ਤੋਂ ਬਾਅਦ ਜਿਹੜਾ ਆ ਜਾਵਾਂਗੇ ਜਨਾਬ ਅਸਲਮ ਖਾਨ ਵਕਾਰ ਸਾਹਿਬ ਕੋਲ, ਉਹਨਾਂ ਕੋਲੋਂ ਪੁੱਛਾਂਗੇ। ਤੇ ਉਹਨਾਂ ਦੇ ਮਿਸਤਰੀ ਜਿਹੜੇ ਆ ਉਹ ਆ ਗਏ ਹੋਣੇ ਆ। ਅਸਲਾਮ ਵਾਲੇਕੁਮ। ਕੀ ਗੱਲ ਡਰ ਰਹੇ ਆ ਕੈਮਰੇ ਤੋਂ? ਨਹੀਂ ਮੈਂ ਕਿਹਾ ਲੱਗਿਆ ਹੋਇਆ ਕੈਮਰੇ ਅੱਗੇ, ਮੈਂ ਕਿਹਾ ਲੱਗਿਆ ਹੋਇਆ ਆਪਣੀ ਗੁੱਗੂ। ਹਾਂ ਮੈਂ ਕਿਹਾ ਵੀ ਅੱਜ ਮੈਂ ਸੋਚਿਆ ਵੀ ਜਿਹੜਾ ਅੱਜ ਦਾ ਸਾਡਾ ਵਲੌਗ ਆ ਨਾ, ਅਸੀਂ ਇੱਥੋਂ ਆਪਣੇ ਪਿੰਡ ਤੋਂ, ਆਪਣੇ ਮਹੱਲੇ ਚੋਂ, ਆਪਣੀ ਗਲੀ ਚੋਂ, ਹਮਾਮ ਤੋਂ ਸ਼ੁਰੂ ਕਰਦੇ ਹਾਂ। ਤੇ ਬਾਕੀ ਜੋ ਵੀ ਹੋਇਆ ਸਾਰਾ ਦਿਨ ਦੀ ਜਿਹੜੀ ਕਾਰਸਤਾਨੀ ਹੋਈ ਉਹ ਤੁਹਾਡੇ ਨਾਲ ਸਾਂਝ ਕਰਾਂਗੇ ਜੀ। ਤੇ ਵੈਸੇ ਠੰਡ ਆ ਬਾਹਰ, ਕਿੱਦਾਂ ਦਾ ਮੌਸਮ ਆ ਜੀ ਰਾਣਾ ਸਾਹਿਬ? ਬਿਲਕੁਲ ਠੰਡਾ ਹੈ, ਬਿਲਕੁਲ ਠੰਡਾ ਠਾਰ ਮੌਸਮ। ਕਿੰਨਾ ਕੁ ਠੰਡਾ? ਕਾਫੀ ਠੰਡ ਆ, ਚਾਦਰ ਤੋਂ ਬਗੈਰ ਨਹੀਂ ਫਿਰ ਹੁੰਦਾ। ਲੇਕਿਨ ਫਿਰ ਵੀ ਮੈਂ ਤਾਂ ਘਰ ਤੋਂ ਬਾਹਰ ਨਿਕਲਿਆ ਇੱਥੇ। ਇਹ ਹੈਗੇ ਜੀ ਸਾਡੇ, ਮੇਰਾ ਪਤਰੇਰ ਆ ਜੀ ਰਾਣਾ ਅਜਮਲ ਖਾਨ ਜੀ। ਤੇ ਕੈਮਰੇ ਦੇ ਸਾਹਮਣੇ ਆ ਰਿਹਾ ਹੋਣਾ, ਕੈਮਰੇ ਦੇ ਵਿੱਚ ਤਾਂ ਹੈ। ਅੱਛਾ ਲਓ ਜੀ ਹੁਣ ਆ ਰਹੇ ਆ ਜੀ। ਮੇਰਾ ਪਤਰੇਰ ਆ ਰਾਣਾ ਅਜਮਲ ਖਾਨ ਜੀ। ਤੇ ਠੀਕ ਹੈ ਜੀ, ਅੱਜ ਜੋ ਵੀ ਹੋਇਆ ਨਿਜ਼ਾਮ ਉਹ ਤੁਹਾਡੇ ਨਾਲ ਕਰਾਂਗੇ। ਤੇ ਰਾਣੇ ਅਸਲਮ ਦੇ ਜੀ ਮੋਬਾਈਲ ਵਾਸਤੇ ਦੁਆ ਕਰਿਓ ਸਾਰੇ ਵੀ, ਬੜੀ ਮਿਹਰਬਾਨੀ। ਲਓ ਜੀ ਮੈਂ ਪਹੁੰਚ ਗਿਆ ਹਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਕੋਲ। ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਰਾਤੀ ਵੀ ਲੱਭਦੇ ਰਹੇ ਆ ਮੋਬਾਈਲ ਨੂੰ, ਤੇ ਹੁਣ ਵੀ ਜਿਹੜਾ ਆ ਮੈਂ ਕਿਹਾ ਵੀ ਚਲੋ ਰਾਤੀ ਤਾਂ ਹਨੇਰਾ ਸੀਗਾ, ਹੁਣ ਜਾ ਕੇ ਦੇਖਦੇ ਆ ਵੀ ਕੀ ਸੂਰਤ ਹਾਲ ਆ, ਵੀ ਕਿੱਦਾਂ ਜਾਮ। ਮੈਂ ਵੀ ਆ ਕੇ ਪਹਿਲਾਂ ਮੈਂ ਆਂਦੇ ਚਾਰੇ ਪਾਸੇ ਚੱਕਰ ਲਾਏ ਆ ਵੀ ਰਾਣਾ ਸਾਹਿਬ ਗੱਲ ਕਰਦੇ ਸੀਗੇ ਵੀ ਕੁੱਤਾ ਨਾ ਲੈ ਗਿਆ ਹੋਵੇ। ਇਹਨਾਂ ਦਾ ਸਭ ਤੋਂ ਵੱਡਾ ਚੋਰ ਤਾਂ ਮੈਨੂੰ ਲੱਗਦਾ ਵੀ ਇਹ ਸਮਝ ਰਹੇ ਆ ਵੀ ਕੁੱਤਾ ਹੀ ਆ, ਕਿਉਂ ਜੀ ਰਾਣਾ ਸਾਹਿਬ? ਹਾਂ ਕੁੱਤੇ ਤੇ ਵੀ ਜਿਹੜਾ ਵਾ ਨਾ ਕੁਛ ਸਭ ਤੋਂ ਜ਼ਿਆਦਾ ਤਾਂ ਨਹੀਂ ਥੋੜਾ ਵਾ, ਕਿਉਂਕਿ ਕੁੱਤਾ ਨਾ ਉਹਦੀ ਹੈ ਆਦਤ ਕਿ ਉਹ 2-3 ਛਾਵਾਂ ਵਾ ਨਾ ਉਹਨਾਂ ਨੇ ਖੇਡਦਾ ਰਾਤ ਨੂੰ। ਲੇਕਿਨ ਉਹ ਉਦੋਂ ਕੋਈ ਰਾਤ ਨੂੰ 12 ਕੁ ਵਜੇ ਤੋਂ ਬਾਅਦ ਨਾ ਜਦੋਂ ਇਕੱਲਾ ਹੁੰਦਾ, ਮੈਂ ਉਹਨਾਂ ਤੇ ਕੁੱਤਾ ਅਸੀਂ ਦੋ ਹੀ ਜਦੋਂ ਡੇਰੇ ਰਹਿ ਜਾਂਦੇ ਆ ਨਾ, ਉਦੋਂ ਜਦੋਂ ਤੂੰ ਚਲਾ ਜਾਂਦਾ ਵਾ ਹੈ ਉਸ ਤੋਂ ਬਾਅਦ ਉਹ ਹੈ ਆ। ਲੇਕਿਨ ਉਸ ਦਾ ਇਹ ਹੈ ਕਿ ਕੋਈ ਸ਼ਾਇਦ ਉਹਨੇ ਗੁੰਮ ਨਹੀਂ ਕੀਤੀ ਆ। ਇੱਕ ਦਿਨ ਜੁੱਤੀ ਲੈ ਗਿਆ ਸੀ, ਉਹਨੂੰ ਬਾਅਦ 'ਚ ਫਿਰ ਡਾਂਟਿਆ ਹੈ, ਬਲਕਿ ਉਹਦੇ ਇੱਕ ਜੁੱਤੀ ਵੀ ਮਾਰੀ, ਅਗਲੇ ਦਿਨ ਉਹ ਜੁੱਤੀ ਲੈ ਆਇਆ ਹੈ। ਨਹੀਂ ਉਹ ਗੱਲ ਤੁਹਾਡੀ ਠੀਕ ਆ। ਤੇ ਪਰ ਰਾਣਾ ਸਾਹਿਬ ਆਪਣੇ ਇੱਥੇ ਤੱਕ ਆਂਦਾ ਜਾਂਦਾ ਵੀ ਕੋਈ ਨਹੀਂ, ਕਿੰਨਾ ਟਾਈਮ ਲੱਗਿਆ ਹੋਣਾ ਤੁਹਾਨੂੰ ਇੱਥੋਂ ਜਾ ਕੇ? ਟੋਟਲ ਜਿਹੜਾ ਤੁਹਾਡਾ ਆਹ ਜੀ 1 ਮਿੰਟ ਦਾ ਰਾਹ ਆ ਜਿਹੜੀ ਦੁਕਾਨ ਦੇ ਉੱਤੇ? 2 ਮਿੰਟ ਆਣ ਦੇ ਲਾ ਲਓ, 2 ਜਾਣ ਦੇ ਲਾ ਲਓ, ਤੇ ਉੱਥੋਂ 2 ਮਿੰਟ 6 ਮਿੰਟ ਟੋਟਲ 10 ਮਿੰਟ ਲਾ ਲਓ। ਹੁਣ 10 ਮਿੰਟਾਂ ਦੇ ਵਿੱਚ ਇੱਥੇ ਤੈਯਬ ਵੀ ਫਿਰ ਰਿਹਾ ਆ, ਸਾਰਾ ਕੁਛ ਆ। ਤੇ ਫਿਰ ਦੱਸਾਂ ਕੀ ਹੁੰਦਾ ਵਾ, ਮੈਂ ਇੱਕ ਚੀਜ਼ ਤੋਂ ਬੜਾ ਡਰਦਾ। ਮੈਂ ਕਹਿੰਦਾ ਕਿ ਚੋਰ 10 ਵਾਰੀ ਨਿਕਲ ਜੇ ਖੈਰ ਆ, ਇੱਕ ਵਾਰੀ ਗਲਤ ਬੰਦਾ ਚੋਰ ਨਾ ਬਣ ਜਾਏ ਉਹਦੇ ਤੇ, ਯਾਨੀ ਕਿ ਕਿਸੇ ਤੇ ਨਾ ਗਲਤ ਬੰਦੇ ਨੂੰ ਨਹੀਂ ਹੋ ਜਾਏ, ਗਲਤ ਬੰਦੇ ਤੇ ਇਲਜ਼ਾਮ ਨਾ ਆ ਜਾਏ ਹੈ। ਗਲਤ ਬੰਦੇ ਕਿਸੇ ਯਾਨੀ ਕਿ ਸਹੀ ਬੰਦੇ ਤੇ ਨਾ ਗਲਤ ਇਲਜ਼ਾਮ ਨਾ ਵੀ। ਉਹ ਜੱਜਾਂ ਵਾਲੀ ਗੱਲ ਆ ਵੀ ਇੱਕ ਬੇਕਸੂਰ ਬੰਦੇ ਨੂੰ ਫਾਇ ਨਾ ਲੱਗ ਜਵੇ ਤੇ ਭਾਵਾਂ ਨਾ ਕਸੂਰ ਵਾਲਾ ਬਚ ਵੀ ਜਾਵੇ ਤਾਂ ਕਹਿਣਾ ਤੁਹਾਡਾ ਵੀ ਉਹ ਹਿਸਾਬ ਕਿਤਾਬ ਆ। ਮੈਂ ਉਸ ਗੱਲ ਤੋਂ ਨਾ ਵੀ ਹੁਣ ਜੇ ਇਹ ਅਸੂਲ ਤਾਂ ਜੀ ਤੁਹਾਡਾ ਠੀਕ ਹੈ, ਮੈਂ ਤਾਂ ਆਪਣੇ ਅਦਲੀਆ ਦੇ ਇਸ ਅਸੂਲ ਤੇ ਬਿਲਕੁਲ ਖਰਾਬ ਆ। ਬਿਲਕੁਲ ਜੀ ਉਹ ਇਸ ਗੱਲ ਤੋਂ ਨਾ ਹੁਣ ਵੀ ਬੰਦੇ ਜੇ 3 ਬੰਦੇ ਹੈ ਹੁਣ ਉਹਨਾਂ ਤਿੰਨਾਂ ਚੋਂ ਅਗਰ ਜੇ ਇੱਕ ਬੰਦੇ ਦਾ ਹੈ ਆ ਤੇ ਦੂਸਰੇ 2 ਤਾਂ ਯਾਨੀ ਕਿ ਸ਼ਰੀਫ ਬੰਦੇ, ਯਾਨੀ ਕਿ ਜਿਹੜਾ ਵਾ ਨਾ ਫਿਰ ਸਾਰੀ ਉਮਰ ਬੰਦਾ ਇਹਨੇ ਯਾਨੀ ਕਿ ਮਲਾਮਤ
ਕਰਦਾ ਸਹੀ ਗੱਲ ਹੈ। ਤੇ ਬਹੁਤ ਸਾਰੇ ਰਾਣਾ ਸਾਹਿਬ ਤੁਸੀਂ ਕਮੈਂਟ ਦੇਖੇ ਹੋਣੇ ਆ ਵੀ ਬਹੁਤ ਸਾਰੇ ਸਾਡੇ ਦੋਸਤਾਂ ਨੇ ਇੱਕ ਅਫਸੋਸ ਕੀਤਾ ਤੁਹਾਡੇ ਨਾਲ, ਤੁਹਾਡੇ ਮੋਬਾਈਲ ਦਾ। ਤੇ ਇਹ ਇਸ ਗੱਲ ਦੀ ਨਿਸ਼ਾਨੀ ਆ ਵੀ ਸਾਡਾ ਜਿਹੜਾ ਟੱਬਰ ਆ ਸਾਡੇ ਨਾਲ ਕਿੰਨੀ ਮੁਹੱਬਤ ਕਰਦਾ ਆ। ਤੇ ਇੱਕ ਦੋਸਤ ਨੇ ਲਿਖਿਆ ਸੀਗਾ ਵੀ ਰਾਣਾ ਸਾਹਿਬ ਦੇ ਅਸੀਂ ਤੁਸੀਂ ਚੋਰਾਂ ਦੀ ਮਿਹਨਤ ਕਰਦੇ ਆ ਵੀ ਉਹ ਸਾਡੇ ਕੋਲ ਡਬਲ ਪੈਸੇ ਲੈ ਲਓ, ਪਰ ਰਾਣਾ ਸਾਹਿਬ ਦਾ ਮੋਬਾਈਲ ਜਿਹੜਾ ਆ ਨਾ ਉਹ ਵਾਪਸ ਕਰ ਦਿਓ। ਮੈਂ ਕਹਿੰਦਾ ਆ ਜੀ ਇਹ ਤਾਂ ਅਸੀਂ ਵੀ ਇਹ ਡਬਲ ਪੈਸੇ ਦੇਣ ਨੂੰ ਤਿਆਰ ਹੈਗੇ ਆ ਵੀ ਮੋਬਾਈਲ ਦੇ ਵਿੱਚ ਰਾਣਾ ਸਾਹਿਬ ਦੀਆਂ ਯਾਦਾਂ ਪਤਾ ਨਹੀਂ ਕੀ ਸਰਮਾਇਆ ਵਿੱਚ ਮੌਜੂਦ ਡਾਟਾ ਵਾ ਬਹੁਤ ਜ਼ਿਆਦਾ। ਤੇ ਮੋਬਾਈਲ ਤੂੰ ਨਾ ਮੇਰੇ ਮੂੰਹ ਤੇ ਨਾ ਚੜਾ, ਇਹਨੂੰ ਥੋੜਾ ਜਿਹਾ ਪਿੱਛੇ ਰੱਖ, ਤੂੰ ਬਿਲਕੁਲ ਹੀ ਜਿਹੜਾ ਵਾ ਕਰ ਦਿੰਨਾ ਵਾ ਹੈ। ਨਹੀਂ ਤੁਸੀਂ ਢਿੱਡ ਕੱਢੀ ਬੈਠੇ ਆ ਤੇ ਫਿਰ ਮੈਂ ਕਰਨਾ ਵੀ ਚਲੋ ਯਾਰ ਢਿੱਡ ਬਚਾ ਲਵਾ ਤੁਹਾਡਾ। ਤੇ ਤੁਸੀਂ ਨਾ ਇਹਨੂੰ ਮੋਬਾਈਲ ਨੂੰ ਤੁਸੀਂ ਬੋਲਦੇ ਆ ਹੌਲੀ। ਤੇ ਉਹ 2-3 ਦੋਸਤਾਂ ਨੇ ਨਾ ਉਹ ਕਹਿੰਦੇ ਕਿ ਕੋਈ ਨਹੀਂ, ਅੱਲਾਹ ਤਾਲਾ ਜਿਹੜਾ ਵਾ ਨਾ ਚੀਜ਼ਾਂ ਤਾਂਦੀਆਂ ਜਾਂਦੀਆਂ ਰਹਿੰਦੀਆਂ ਵਾ ਹੈ। ਸਾਰੇ ਕਹਿੰਦੇ ਨਹੀਂ ਹੁੰਦੇ ਕਿ ਉਹ ਵੀ ਜਾਨ ਸਲਾਮਤ ਰਹਿਣੀ ਚਾਹੀਦੀ ਆ ਹੈ। ਤੇ ਬਾਕੀ ਸ਼ਾਮਾਂ ਤਾਂ ਜਿਹੜੀਆਂ ਨਾ ਮੈਨੂੰ ਵੈਸੇ ਉਸ ਦੋਸਤ ਦੇ ਨਾ ਹਾਸਾ ਵੀ ਆਇਆ ਤੇ ਬੜਾ ਪਿਆਰ ਵੀ ਆਇਆ ਹੈ। ਤੇ ਮੈਂ ਕਿਹਾ ਦੇਖੋ ਕਿੰਨੇ ਯਾਨੀ ਕਿ ਨਾ ਜਿਹੜੇ ਖਲੂਸ ਵਾਲੇ ਬੰਦੇ ਆ। ਤੇ ਅੱਛਾ ਇੱਕ ਪਰੇਸ਼ਾਨੀ ਹੋਰ ਰਾਤੀ ਨਾ 2 ਵਜੇ ਦੀ ਨਾ ਅੰਦਾਜ਼ਨ 2 ਵਜੇ ਇਸ ਕਰਕੇ ਵੀ 2 ਵਜੇ ਡੰਪਰ ਚੱਲਦੇ ਆ। ਮੈਨੂੰ ਹੁਣ ਰਾਤੀ ਮੇਰੇ ਕੋਲ ਮੋਬਾਈਲ ਕੋਈ ਨਹੀਂ ਸੀ, ਘੜੀ ਨੂੰ ਮੈਨੂੰ ਟਾਈਮ ਦਾ ਵੀ ਨਹੀਂ। ਰਾਤੀ ਨਾ 2 ਦਫਾ ਅੱਖ ਖੁੱਲੀ ਕੋਈ, ਲੇਕਿਨ ਅੰਦਾਜ਼ਾ ਨਹੀਂ ਸੀ ਵੀ ਉਹ ਜਦੋਂ ਬਹੁਤ ਟ੍ਰੈਫਿਕ ਦਾ ਰਸ਼ ਤਾਂ ਨਾ ਵੀ ਪਤਾ ਵੀ ਇਹ ਹੁਣ ਡੰਪਰਾਂ ਦਾ ਟਾਈਮ ਆ। ਉਦੋਂ ਜਦੋਂ ਡੰਪਰਾਂ ਦਾ ਟਾਈਮ ਸੀ ਨਾ ਉਦੋਂ ਬਿਜਲੀ ਗਈ ਆ। ਹਾਂ ਉਹ ਮੈਂ ਪਹਿਲੇ ਵੀ ਤੁਹਾਡੇ ਨਾਲ ਅੱਗੇ ਗੱਲ ਕੀਤੀ ਹੈ ਇਸ ਗੱਲ ਦੀ ਵੀ ਦੁਨੀਆ એનર્ਜੀ ਦੇ ਉੱਤੇ ਚੱਲਦੀ ਪਈ ਹੈ। ਤੇ ਜਦੋਂ ਵੀ ਕੋਈ ਵੀ એનર્ਜੀ ਜਿਹੜੀ ਹੈ ਨਾ ਉਹ ਜੇ ਆਫ ਹੋ ਜੇ ਜਾਂ ਉਹ ਕੋਈ ਮੁੱਕ ਜੇ ਤੇ ਇੰਜ ਹੁੰਦਾ ਵੀ ਜਿੱਦਾਂ ਕਿ ਜ਼ਿੰਦਗੀ ਜਿਹੜੀ ਆ ਮਫਲੂਜ ਹੋ ਗਈ, ਕੰਮ ਜਿਹੜੇ ਆ ਰੁਕ ਗਏ ਹੋਏ ਆ। ਤੇ ਅੱਜ ਵੀ ਸਾਡੇ ਇੱਥੇ ਬਿਲਕੁਲ ਇਦਾਂ ਦਾ ਹੀ ਮਹਿਸੂਸ ਹੋ ਰਿਹਾ ਆ ਵੀ ਉਹ ਹਮਾਮ ਤੇ ਗਏ ਆ, ਉੱਥੇ ਜਨਾਬ ਜੀ ਰੌਣਕ ਕੋਈ ਨਹੀਂ ਤੇ ਬੰਦੇ ਬਿਜਲੀ ਤੋਂ ਬਗੈਰ ਮੈਂ ਕਹਿੰਦਾ ਰਜਾਈ ਦੇ ਵਿੱਚੋਂ ਪੈਰ ਨਹੀਂ ਕੱਢਦੇ ਰਾਣਾ ਸਾਹਿਬ। ਹੁਣ ਮੈਂ ਨਾ ਸਿਮਾਂ ਕਢਾਉਣੀਆਂ ਸੀ ਹੈ। ਮੈਂ ਕਿਹਾ ਵੀ ਚਲੋ ਦੂਸਰਾ ਘਰ ਵਾਲੇ ਮੋਬਾਈਲ 'ਚ ਨਾ ਪਾ ਕੇ ਤੇ ਚਲੋ ਕੁਝ WhatsApp ਵਗੈਰਾ ਬਹੁਤ ਹੁੰਦੇ ਜ਼ਰੂਰੀ ਜੇ ਦੋਸਤਾਂ ਦੇ ਕੁਛ ਦੇ ਮੈਸੇਜ ਵੀ ਉਹਨਾਂ ਦੇ ਉਹ ਹੁਣ ਮੋਬਾਈਲਾਂ ਵਾਲੀ ਦੁਕਾਨ ਤੇ ਗਏ, ਉਹਨਾਂ ਨੇ ਕਿਹਾ ਜੀ ਬਿਜਲੀ ਆਏਗੀ ਤੇ ਫੇਰ ਹੀ ਕਰਾਂਗੇ। ਤੇ ਡੰਗਰਾਂ ਦੇ ਤਾਂ ਸ਼ੁਕਰ ਆ ਕਿ ਠੰਡ ਆ, ਪਰ ਡੰਗਰਾਂ ਦਾ ਪਾਣੀ ਵਾਲਾ ਬੜਾ ਇਸ਼ੂ ਯਾਨੀ ਕਿ ਨਾ ਨਹੀਂ ਰਾਣਾ ਸਾਹਿਬ ਮੈਂ ਇਹ ਗੱਲ ਕਰਦਾ ਵੀ ਹੁਣ ਪਾਣੀ ਵਾਲਾ ਤਾਂ ਹੈ, ਪੱਠੇ ਕੁਤਰਨ ਵਾਲਾ ਹੁਣ ਐਡਾ ਕਿਹੜਾ ਜਵਾਨ ਆ ਵੀ ਜਿਹੜਾ ਹੱਥਾਂ ਨਾਲ ਪੱਠੇ ਕੁਤਰੂਗਾ। ਕੋਈ ਨਹੀਂ, ਹਲੇ ਕਿ ਉਹ ਰੱਖੀ ਤਾਂ ਹੋਈ ਆ ਅਸੀਂ ਹੱਤੀ ਜੀ ਤੇ ਪਰ ਹੁਣ ਕਮਾਦ ਨੂੰ ਕੌਣ ਕੁਤਰੇ ਤੇ ਜਾ ਕੇ ਕੁਤਰੋਗਾ ਤੁਸੀਂ ਆਪ, ਅੱਜ ਪਤਾ ਲੱਗਦਾ ਤੁਹਾਡਾ। ਤੇ ਬੜਾ ਇਸ਼ੂ ਜਿਹੜਾ ਨਾ ਹਾਂ ਤੇ ਇਹ ਗੱਲ ਤੋਂ ਤਾਂ ਮੈਨੂੰ ਵੀ ਰਾਣਾ ਸਾਹਿਬ ਯਾਦ ਆ ਗਿਆ ਵੀ ਮੈਂ ਵੀ ਮਰੱਬੇ ਜਾ ਕੇ ਸੁਰ ਕਰਾਂ ਵੀ ਉੱਥੇ ਵੀ ਲਾਈਟ ਹੈਗੀ ਆ ਕਿ ਨਹੀਂ ਹੈਗੀ, ਕੀ ਹਿਸਾਬ ਕਿਤਾਬ ਆ, ਜਾ ਕੇ ਪਤਾ ਕਰਦੇ ਆ। ਅਸੀਂ ਤਾਂ ਨਾ ਅੱਜ ਕੱਲ ਵੱਢ ਵੀ ਕਮਾਦ ਰਹੇ ਆ ਤੇ ਬੜਾ ਜਿਹੜਾ ਨਾ ਰੌਲੇ ਨੂੰ ਹੁਣ ਸੈਲਜ ਨੂੰ ਐਡਾ ਨਾ ਚਾਹ ਕੇ ਨਹੀਂ ਖਾਂਦੇ ਹੈ ਡੰਗਰ ਨਾ। ਪਹਿਲਾ ਸੈਲਜ ਬਹੁਤ ਅੱਛਾ ਸੀ, ਕੋਈ ਦਾਣੇ ਦੂਣੇ ਵਾਵਾ ਸੀ, ਉਹਨੂੰ ਵਾਵਾ ਲੱਗੇ ਰਹਿੰਦੀ। ਇਹਦੇ ਚ ਕੁਝ ਦਾਣੇ ਦੀ ਨਾ ਕਮੀ ਆ, ਹਾਂ ਰੇਸ਼ੋ ਘੱਟ ਆ। ਤੇ ਰਾਣਾ ਸਾਹਿਬ ਅਸੀਂ ਦੁਆ ਕਰਦੇ ਹਾਂ ਵੀ ਅੱਲਾ ਕਰਕੇ ਤੁਹਾਡਾ ਮੋਬਾਈਲ ਲੱਭ ਜਵੇ। ਉਹ ਤਾਂ ਇੰਨੀ ਮੈਂ ਤਾਂ ਉਹ ਗੱਲ ਕਰਦਾ ਵੀ ਉਹਦੇ ਵਿੱਚ ਤੁਹਾਡੀਆਂ ਕੁਝ ਯਾਦਾਂ ਵੀ ਯਾਰ ਦੋਸਤਾਂ ਦੇ ਨੰਬਰਾਂ ਤਸਵੀਰਾਂ। ਮੇਰੀ ਉਹ ਭਤੀਜੀ ਛੋਟੀ ਹੈ ਜਿਹੜੀ, ਉਹਦੀਆਂ ਮੈਂ ਵਕਤਨ ਫਕਤਨ ਵੀਡੀਓ ਤਸਵੀਰਾਂ ਅੱਲਾ ਖੈਰ ਕਰੂਗਾ ਜੀ। ਤੇ ਮੈਂ ਜਾ ਕੇ ਫਿਰ ਮੈਂ ਸੁਰ ਕਰਦਾ ਜੀ ਮਰੱਬੇ ਵੀ ਉੱਥੇ ਕੀ ਹਿਸਾਬ ਕਿਤਾਬ ਆ। ਜੇ ਪੱਠੇ ਹੱਥਾਂ ਨਾਲ ਕੁਤਰੇ ਤੁਸੀਂ ਤਾਂ ਕੁਤਰਨੇ ਨਹੀਂ, ਮੈਂ ਤਾਂ ਫਿਰ ਕੁਤਰਨੇ ਬਸ਼ੀਰ ਤੇ ਮੈਂ ਤਾਂ ਫਿਰ ਕੁਤਰਾਂਗੇ। ਨਹੀਂ ਸਾਡੇ ਵੀ ਤੈਯਬ ਲੱਗਾ ਹੈ ਕੋਸ਼ਿਸ਼ ਤੇ ਜਿਹੜਾ ਨਾ ਹੌਲੀ ਹੌਲੀ ਹੈ ਹੌਲੀ ਹੌਲੀ ਪੱਠੇ ਪੁੱਠੇ ਲੈ ਕੇ ਆਇਆ ਬਸ। ਚਲੋ ਜੀ ਠੀਕ ਹੈ ਜੀ, ਠੀਕ ਹੈ ਰਾਣਾ ਸਾਹਿਬ ਫਿਰ ਹੈ। ਤੇ ਮੈਂ ਚੱਲਦਾ ਆ ਜੀ ਡੇਰੇ, ਦੇਖਦੇ ਆ ਉੱਥੇ ਜਾ ਕੇ ਕੀ ਸੂਰਤ ਹਾਲ ਆ। ਕੱਲ ਕਣਕ ਨੂੰ ਸਪਰੇਅ ਮੈਂ ਕਰਵਾ ਦਿੱਤੀ ਸੀਗੀ ਤੇ ਅੱਜ ਦਾ ਕੀ ਨਿਜ਼ਾਮ ਆ, ਕੀ ਬਣਦਾ ਆ। ਧੁੱਪ ਵੀ ਕੋਈ ਨਹੀਂ ਨਿਕਲਦੀ ਪਈ ਹੈਗੀ ਵੀ ਉਹ ਜਿਹੜਾ ਟਨਲ ਆਪਣਾ ਮਿਰਚਾਂ ਵਾਲਾ ਉਹਨਾਂ ਦੇ ਛਾਪਰ ਜਿਹੜੇ ਆ ਉਹ ਸਵੇਰ ਨੂੰ ਹੁਣ ਖੋਲ੍ਹਣੇ ਚਾਹੀਦੇ ਆ ਕਿਉਂਕਿ ਪਾਣੀ ਲਾਇਆ ਜਿੱਦਣ ਦਾ ਉਦਣ ਦੇ ਬੰਦ ਆ। ਨਮੀ ਦੀ ਵਜ੍ਹਾ ਨਾਲ ਫੰਗਸ ਪੈਣ ਦਾ ਖਤਰਾ ਹੁੰਦਾ ਆ। ਤੇ ਜਾ ਕੇ ਜੀ ਅੱਜ ਦੇਖਦੇ ਆ। ਦੂਸਰਾ ਦਿਨ ਹੋ ਗਿਆ ਵਾ ਅੱਜ ਜਿਹੜਾ ਸੂਰਜ ਨਹੀਂ 3 ਦਿਨ ਹੋ ਗਏ ਜੀ, 4 ਦਿਨ ਹਾਂਜੀ। ਤੇ ਠੀਕ ਆ ਚੱਲਦੇ ਆ ਵੀ ਫਿਰ। ਠੀਕ ਹੈ ਚਲਿਏ ਆਓ। ਲਓ ਜੀ ਆਪਾਂ ਪਹੁੰਚ ਗਏ ਹਾਂ ਆਪਣੇ ਡੇਰੇ ਤੇ ਵੇਲਾ ਵੀ ਹੋ ਗਿਆ ਆ 3 ਵਜੇ ਦਾ ਤੇ ਇੱਥੇ ਬਸ਼ੀਰ ਲੱਗਾ ਹੈ। ਹੋਰ ਵੀ ਇੱਥੇ ਕਰਦੇ ਆ ਹਿਸਾਬ ਕਿਤਾਬ ਕੀ ਆ। ਅਸਲਾਮ ਵਾਲੇਕੁਮ ਜੀ।
ਜਨਾਬ वालेकुम सलाम जी। ਕੀ ਹਾਲ ਹੈ ਹੋਰ ਜੀ? ਜਨਾਬ ਸੁਣਾਓ ठीक हो? ਤਬੀਅਤ ਸਿਹਤ अल्लाह का करम है, शुक्र है। तुसी सुनाओ। ਬਸ ਠੀਕ ਮੌਸਮ ਤਾਂ ਖੁੱਲ ਹੀ ਨਹੀਂ ਰਿਹਾ ਵਿਸ਼ੇ मौसम नहीं खुल रहा, ਹਾਂ बहुत ठंड है। ਹਾਂ जानवरों का भी कोई नहीं हाल, ते बंदियां दा भी ਹਾਂ ਸਹੀ ਗੱਲ बहुत ठंड है। ਹਾਂ, ਮੈਂ ਤਾਂ ਅੱਜ ਲੇਟ ਆਇਆ आहो मैं थोड़ा अगे आख्या, मैं आख्या ठंड बहुत है, ते लेट हो गया। ਨਹੀਂ ਨਹੀਂ ਠੰਡ ਦੀ ਵੀ ਨਹੀਂ ਵਜ੍ਹਾ ਪਿੰਡ ਬਿਜਲੀ ਕੋਈ ਨਹੀਂ ਹੈਗੀ ਆਪਣੇ ਤਾਂ ਇੱਥੇ ਲਾਈਟ ਹੈਗੀ ਤੂੰ ਸ਼ੁਕਰ ਕਰ ਵੀ ਤੂੰ ਪੱਠੇ ਮੈਂ ਤਾਂ ਇਸ ਗੱਲ ਤੋਂ ਮੈਂ ਸੋਚਿਆ ਵੀ ਲੈ ਵੀ ਅੱਜ ਭਾਵਾਂ ਜਾ ਕੇ ਪੱਠੇ ਹੱਥ ਰਾਤੀ 3 ਵਜੇ ਦਾ ਉੱਥੇ ਬੱਤੀ ਨਹੀਂ ਹੈਗੀ ਪਿੰਡ हाँ ते वो 32-3 बजे दी उत्थे कोई नहीं, 2 दिन अपने नाल अगे इत्थे हुंदा रहा ना। ਨਹੀਂ ਉਹ ਕਹਿੰਦੇ ਉੱਥੇ ਪਤਾ ਨਹੀਂ ਕੀ ਖੰਭਾ ਖੁੰਭਾ ਕਿਧਰੇ ਕੋਈ ਪਤਾ ਨਹੀਂ कोई ਦਰਖਤ ਗਿਰ खराबी ਗਿਆ पै गई होनी ना, कोई दरखत उत्ते गिरया होना। ਉਹ ਕੰਮ ਲੰਬਾ ਹੋ ਗਿਆ ਹੋਰ ਸੁਣਾ ਠੀਕ ਆ ठीक, अल्लाह का करम है, शुक्र है। ਹੂੰ ਆਪਾਂ ਹੋਰ ਪਰੇਸ਼ਾਨੀ ਮੁੜ ਠੰਡ ਹੈ ਤਾਂ ਸਹੀ, ਫਿਰ ਮਾਲ ਡੰਗਰ ਦਾ ਤਾਂ ਕਰਨਾ ਹੀ ਕਰਨਾ ਨਾ। ਇਹਨੇ ਨੇ ਮਾਲ ਡੰਗਰ ਦਾ ਤਾਂ ਕਰਨਾ ਪੈਂਦਾ ਹਾਂ ਲੋਕਾਂ ਦੇ ਮਾਲ ਨਾਲ ਮਾਲ ਸਾਡਾ ਸਹੀ ਖੜਾ ਹੈ। ਹਾਂ ਨਹੀਂ ਨਹੀਂ ਸ਼ੁਕਰ ਅਲਹਮਦੁਲਿਲਾ ਹਾਂ ਹਾਂ ਅੱਜ ਤੁਹਾਨੂੰ ਉਹ ਵੀ ਦਿਖਾਣੇ ਆ ਲਸਣ ਦਿਖਾਇਆ ਬੜੇ ਦਿਨ ਹੋ ਗਏ ਵੀ ਲਸਣ ਆਪਣਾ ਕਿੱਦਾਂ ਦਾ ਖੜਾ ਆ ਮੈਂ ਅੱਗੇ ਜ਼ੁਹੇਬ ਨੂੰ ਕਿਹਾ ਸੀਗਾ ਵੀ ਆ ਗੁੱਲੇ ਜਿਹੜੇ ਆ ਇਹ ਥੈਲਿਆਂ ਦੇ ਵਿੱਚ ਭਰ ਦੇ ਤੇ ਪਰ ਉਹ ਹਲੇ ਤਾਈਂ ਨਾ ਆਇਆ ਕੋਈ ਨਹੀਂ ਹੈਗੇ 2 ਦਿਨ ਹੋ ਗਏ ਆ ਕੱਲ ਸਪਰੇਅ ਤਾਂ ਕਰ ਗਿਆ ਪਰ ਗੁੱਲੇ ਭਰਨ ਕੋਈ ਨਹੀਂ ਆਇਆ ਤੇ ਅੱਗੇ ਅੱਜ ਮੁੰਡੇ ਮਿਰਚਾਂ ਨੂੰ ਮਿੱਟੀ ਵੀ ਲਾ ਰਹੇ ਆ ਉਹ ਵੀ ਮੈਂ ਤੁਹਾਨੂੰ ਦਿਖਾਣਾ ਆ ਤੇ ਆ ਦਿਖਾਣਾ ਜ਼ਰਾ ਵੀ ਆਪਣਾ ਜਿਹੜਾ ਲਸਣ ਆ ਵੀ ਉਹਦਾ ਕੀ ਹਿਸਾਬ ਕਿਤਾਬ ਆ ਲਸਣ ਨੂੰ ਵਾਵਾ ਦਿਨ ਹੋ ਗਿਆ ਸੀ ਦੇਖਿਆ ਨੂੰ ਇਹਦੀ ਹੁਣ ਕਰਦੇ ਆ ਆਪਾਂ ਗੋਡੀ ਕਿਸੇ ਦਿਨ 72 ਜਿਹਾ ਥੋੜਾ ਜਿਹਾ ਆਂਦਾ ਨਾ ਉਸ ਤੋਂ ਬਾਅਦ ਇਹਨੂੰ ਗੋਡੀ ਕਰਦੇ ਆ ਉਂਝ ਤਾਂ ਮਾਸ਼ਾਅੱਲਾ ਸੋਹਣਾ ਖੜਾ ਹਾਂ ਤੇ ਜਿਹੜਾ ਮਿਰਚਾਂ ਵਾਲਾ ਨਿਜ਼ਾਮ ਆ ਤੁਸੀਂ ਦੇਖ ਲਓ ਵੀ ਜਿਹੜਾ ਪਹਿਲਾ ਚਟਾਲਾ ਆ ਨਾ ਉਹਦਾ ਤੇ ਆ ਇਸ ਦਾ ਬੜਾ ਫਰਕ ਆ ਦੇਖ ਲਓ ਇਹ ਲੰਮਾ ਹੋ ਗਿਆ ਦੁਬਾਰਾ ਇਹ ਆਪਾਂ ਇੱਕ ਵਾਰੀ ਇਹ ਪਾ ਲਿਆ ਡੰਗਰਾਂ ਨੂੰ ਪਰ ਇਹ ਦੇਖ ਲਓ ਵੀ ਇਹ ਲੰਬਾ ਹੋਇਆ ਪਿਆ ਦੁਬਾਰਾ ਨਿਆਣੇ ਖੇਡ ਰਹੇ ਆ ਮੈਂ ਕਿਹਾ ਪਤਾ ਨਹੀਂ ਕੀ ਰੌਲਾ ਬਣ ਗਿਆ ਛਾਪਰਾਂ ਦਾ ਮੂੰਹ ਹਲੇ ਬੰਦ ਹੀ ਹੈ ਜੀ ਆਪਾਂ ਖੋਲੇ ਕੋਈ ਨਹੀਂ ਹੈਗੇ ਹਲੇ ਤੇ ਉਹ ਉਡੀਕ ਇਸ ਗੱਲ ਦੀ ਆ ਵੀ ਚਲੋ ਕੋਈ ਸੂਰਜ ਆਪਣਾ ਮੂੰਹ ਦਿਖਾਵੇ ਤਾਂ ਫੇਰ ਆਪਾਂ ਇਹਦੇ ਨਾਲ ਕੁਝ ਕਰੀਏ ਕਿਉਂਕਿ ਜੇ ਬਲਕਿ ਡਰ ਤਾਂ ਇਸ ਗੱਲ ਦਾ ਵੀ ਹੈਗਾ ਵੀ ਕਿਧਰੇ ਇਹ ਨਾ ਹੋਵੇ ਵੀ ਕਹਿੰਦੇ ਆ ਵੀ ਜਦੋਂ ਜੇ ਜ਼ਿਆਦਾ ਦੇਰ ਛਾਪਰਾਂ ਦਾ ਮੂੰਹ ਫਿਰ ਨਵੀਂ ਅੰਦਰ ਕਿਉਂਕਿ ਪਾਣੀ ਲਾਇਆ ਸੀਗਾ ਤੇ ਫਿਰ ਨਵੀਂ ਅੰਦਰ ਜਿਹੜੀ ਆ ਨਾ ਕੰਮ ਖਰਾਬ ਹੋ ਜਾਂਦਾ ਨਵੀਂ ਬਣ ਜਾਂਦੀ ਆ ਤੇ ਉਹਦੇ ਨਾਲ ਫਿਰ ਖਤਰਾ ਹੁੰਦਾ ਆ ਆਪਣਾ ਫੰਗਸ ਦਾ ਬਾਕੀ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਅੱਧੇ ਉਹਦੇ ਵਿੱਚ ਜਾ ਕੇ ਟਨਲ ਦੇ ਵਿੱਚ ਦਿਖਾਣਾ ਆ ਵੀ ਮਿਰਚਾਂ ਦਾ ਜਿਹੜਾ ਸੂਰਤ ਹਾਲ ਆ ਵੀ ਉਹ ਕਿੱਦਾਂ ਦੀ ਆ ਫੋਟ ਮਾਰ ਰਹੀ ਆ ਕਿ ਨਹੀਂ ਮਾਰ ਰਹੀ ਮੈਂ ਵੀ ਦੇਖਦਾ ਤੇ ਤੁਹਾਨੂੰ ਵੀ ਦਿਖਾਣਾ ਆਖਰੀ ਟਨਲ 'ਚ ਚੱਲਦੇ ਆ ਆਪਾਂ ਹੈਂ ਮੁੰਡੇ ਅੱਗੇ ਕੰਮ ਲੱਗੇ ਹੋਏ ਆ ਕਲੀਮ ਮੁੱਲਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਵੀ ਮਿੱਟੀ ਮਿਰਚਾਂ ਨੂੰ ਕਿੱਦਾਂ ਲੱਗਦੀ ਆ ਕਾਵਾਂ ਨੇ ਰੌਲਾ ਪਾ ਦਿੱਤਾ ਮੇਰੀ ਕਾਲੀ ਜਰਸੀ ਦੇਖ ਕੇ ਤਾਂ ਨਹੀਂ ਪਾਤਾ ਲਓ ਜੀ ਆਹ ਟਨਲ ਸੱਪਾ ਜਾਂਦੇ ਆ ਤੇ ਦੇਖਦੇ ਆ ਵੀ ਕੀ ਹਿਸਾਬ ਕਰਨਾ ਲਓ ਜੀ ਆਹ ਮਿਰਚਾਂ ਦਾ ਬੂਟਾ ਆਪਣਾ ਹੁਣ ਆਹ ਦੇਖੋ ਤੁਸੀਂ ਵੀ ਆਹ ਫੋਟ ਜਿਹੜੀ ਇਹਨੇ ਆ ਸ਼ੁਰੂ ਕਰਤੀ ਹੋਈ ਆ ਅਲਹਮਦੁਲਿਲਾ ਇਹ ਦੇਖੋ ਉੱਪਰੋਂ ਵੀ ਫੋਟ ਮਾਰ ਰਹੇ ਆ ਤੇ ਹੁਣ ਇਹ ਥੱਲੋਂ ਵੀ ਤੇ ਦੇਖੋ ਫੋਟ ਜਿਹੜੀ ਆ ਨਾ ਉਹ ਸ਼ੁਰੂ ਆ ਅੱਲਾ ਖੈਰ ਕਰੂਗਾ ਜੀ ਬਾਕੀ ਇਹ ਟਨਲ ਦੇ ਵਿੱਚ ਨਾਗੇ ਹੈਗੇ ਆ ਕਿਉਂਕਿ ਇਹਨੂੰ ਕਿਧਰੋਂ ਸੁੰਡੀ ਪੈ ਗਈ ਸੀ ਪਹਿਲਾਂ ਸ਼ੁਰੂ ਦੇ ਵਿੱਚ ਹੀ ਹੈ ਅੰਦਰ ਪੂਰੀ ਗਰਮੀ ਹੈ ਪੂਰੀ ਹਾਂ ਪਤਾ ਨਹੀਂ ਕਿਉਂ ਬੈਂਕ ਲੋਹੀ ਵੀ ਲੈ ਗਈ ਚਲੋ ਅੱਗੇ ਤੁਹਾਨੂੰ ਦਿਖਾਉਂਦੇ ਹਾਂਜੀ ਤੁਹਾਨੂੰ ਦਿਖਾਉਂਦੇ ਆ ਜੀ ਮਿੱਟੀ ਲੱਗਦੀ ਸਪਰੇਅ ਵਾਲੀ ਟੈਂਕੀ ਆ ਪਈ ਆ
ਉਹ ਸਪਰੇਅ ਕਾਹਨੂੰ ਕੀਤੀ ਆ? ਅੱਛਾ ਕਾਹਦੀ ਕਰੀ ਆ? ਅੱਛਾ ਅੱਛਾ ਸਹੀ ਹੈ ਸਹੀ ਹੈ। ਆ ਦੇਖੋ ਤੁਸੀਂ ਮਿੱਟੀ ਜਿਹੜੀ ਆ ਛਾਣੀ ਪਈ ਆ। ਇਹ ਦੇਖੋ ਪਾਊਡਰ ਬਣਿਆ ਪਿਆ ਹੈ ਛਾਣੀ ਹੋਈ ਮਿੱਟੀ। ਕਿਹੜੇ ਨੂੰ ਲਾ ਰਹੇ? ਕਿਹੜੇ ਚ ਟਨਲ ਚ? ਕਿੱਥੇ ਪਹੁੰਚ ਗਏ? ਉਧਰੋਂ ਲਾਂਦੇ ਆ ਰਹੇ। ਮੈਂ ਕਿਹਾ ਕਿਧਰੇ ਨਜ਼ਰ ਨਹੀਂ ਆਇਆ। अस्सलाम वालेकुम। वालेकुम सलाम। ਹੋਰ ਸੁਣਾ अल्हम्दुलिल्लाह शुक्र। ਕੀ ਹਾਲ ਹੈ? करा ਮਿੱਟੀ ਆ ਛਾਣੀ ਪਈ ਆ ਹੈ? हाँ जी ठाणी पे जी। ਹਾਂ ਤੇ ਕਿੰਨੇ ਟਨਲਾਂ ਨੂੰ ਲੱਗ ਗਈ? ए 5वें टनल तो लगे हुए हैं ਕਿੱਥੇ ਆ? ये करती ਹੂੰ मिट्टी ला रहे ਸਪਰੇਅ ਇਜ਼ਾ ਬਿਆਨ। हैं। हाँ जी इसका बयान ते भाई फैंपरी। ਸਹੀ ਹੈ ਸਹੀ ਹੈ। ਹਾਂਜੀ ਆ ਮੇਰੀ ਚਾਹ ਜੀ ਬਾਅਦ ਵਿੱਚ ਜਿਹੜੀ ਲਾਈ ਹੈ ਰਾਣਾ ਇਕਰਾਮ ਸਾਹਿਬ ਨੇ, ਹਲੇ ਫੋਟ ਸ਼ੁਰੂ ਕੋਈ ਨਹੀਂ ਹੋਈ ਹੈ, ਕਰ ਰਹੀ ਹੈ ਬਲਕਿ ਹੋ ਗਈ ਹੈ। ਕਈ ਬੂਟੇ ਜਿਹੜੇ ਨੇ ਇਹਦਾ ਵਾਧਾ ਸਭ ਤੋਂ ਵੱਡਾ ਇਹ ਹੋਇਆ ਵੀ ਇਹਦੇ ਉੱਪਰ ਜਦੇ ਉਸੇ ਵੇਲੇ ਛਾਪਰ ਆ ਗਿਆ, ਇਹ ਠੰਡ ਤੋਂ ਬਚ ਗਈ। ਬਹੁਤ ਚੰਗਾ ਕੰਮ ਹੋਇਆ। ਤੇ ਸਲਾਮ ਅਲੈਕੁਮ ਜੀ। अस्सलाम हो भी खाला। ਹਾਂਜੀ ਕੀ ਹਾਲ ਚਾਲ ਹੈ ਜੀ? अल्हम्दुलिल्लाह अल्लाह शुक्र। ਰਾਣਾ ਸਾਹਿਬ ਮਿੱਟੀ ਲਾ ਰਹੇ ਆ ਜੀ ਹੈ। हाँ जी ਤੇ ਇਹਦੇ ਵਿੱਚ ਕੋਈ ਉਹ ਵੀ ਪਾ ਲੈਣੀ ਸੀ ਦਵਾਈ ਕੋਈ। दवाई पाई हुई है DAP ते ਹਾਂ टॉपसन एम। ਹਾਂ ਹਾਂ ਇਹ ਬਹੁਤ ਚੰਗੀ ਗੱਲ ਆ। ਨਾਲੇ ਨਾਲ ਦੀ ਨਾਲ ਸਫਾਈ ਹੋਈ ਜਾ ਰਹੀ ਆ ਤੇ ਠੀਕ ਹੈਗਾ। ਤੇ ਪਰਲੇ ਨੂੰ ਵੀ ਲਵਾਉਣੀ ਆ ਮਿੱਟੀ, ਫਿਰ ਇਹਨਾਂ ਕੋਲੋਂ ਹੀ ਆਪਾਂ ਲਵਾ ਲਾਂਗੇ ਹੈ। ठीक है ਹੈਂ दवा देंगे। ਹੋਰ ਜੀ ਠੀਕ ਠਾਕ ਹੋ? अल्लाह शुक्र। ਆਹੋ ਨਹੀਂ ਉਹ ਕਈ ਬੂਟਿਆਂ ਨੇ ਫੋਟ ਸ਼ੁਰੂ ਕਰਤੀ ਯਾਰ ਨੇ ਕੀਤਾ ਨਾ। काफी ने कीती हुई है ਹਾਂ ਨਹੀਂ ਠੀਕ ਆ। आ थोड़े वाले ने जेड़ा फुल चक्या हुआ हुंदा ਉਹ ਕੋਈ ਨਹੀਂ ਫੁੱਲ ਛੋਲੇ ਤਾਂ ਚੱਕ ਲੈਂਦੀਆਂ ਫੁੱਲਾਂ ਨੂੰ ਕੀ ਹੋਇਆ। नहीं अच्छी चीज है पर चल रही है तो चक रही है नहीं। ਆਹੋ ਨਹੀਂ ਉਹ ਫਿਰ ਚੱਕਣਾ ਹੀ ਆ। ਹੁਣ ਫਿਰ ਟਾਈਮ ਵੀ ਹੁੰਦਾ ਨਾ ਹਰ ਸ਼ਾਇਦ ਇੱਕ ਵੇਲਾ ਕੋਲੋ। नहीं चक्के हैं फुल फुल तो। ਆਹੋ ਇਹ ਪਨੀਰੀ ਨੂੰ ਜਦੋਂ ਪਨੀਰੀ ਜਿਹੜੀ ਪੂਰੇ 30 ਦਿਨਾਂ ਦੀ ਜਿਹੜੀ ਹੁੰਦੀ ਨਾ ਪਨੀਰੀ, ਅਗਰ ਉਹ ਖੇਤ ਦੇ ਵਿੱਚ ਹੋ ਜਵੇ ਨਾ ਸ਼ਿਫਟ, ਉਹ ਫਿਰ ਥੋੜਾ ਜਿਹਾ ਲੇਟ ਚੱਕਦੀ ਆ। ਆਪਾਂ ਥੋੜੀ ਜਿਹੀਆਂ ਪਨੀਰੀਆਂ ਜਿਹੜੀਆਂ ਉਹਦੇ ਨੁੱਥੇ ਉਹ ਬਹੁਤੇ ਹੋ ਗਏ ਸੀ 50 60 ਦਿਨ ਹੈ। ਤੇ ਉਹ ਇਸ ਵਾਸਤੇ ਜਿਹੜਾ ਆ ਉਹ ਇਹ ਫਿਰ ਫੁੱਲ ਚੱਕ ਲੈਂਦੀਆਂ। ਕੋਈ ਨਹੀਂ ਫੋਟ ਨੇ ਅਸਲ ਤਾਂ ਜਿਹੜੀ ਦੂਜੀ ਫੋਟ ਆ ਨਾ, ਕੰਮ ਤਾਂ ਉਹਨੇ ਦਿਖਾਣਾ ਵੀ ਕੀ ਕਰਦੀ ਆ ਉਹ ਦੇਖਿਆ ਨਹੀਂ ਤੁਸੀਂ? ਪਰਲੀ ਮੇਰੀ ਦਾ ਕੱਦ ਵੱਧਦਾ ਜਾ ਰਿਹਾ, हाँ जी ਉਹ ਲੰਬੀ ਜੀ ਹੋਈ ਜਾ ਰਹੀ ਆ। ਉਹਦੇ ਵਾਸਤੇ ਹੁਣ ਉਹਨੂੰ ਦਮ ਦਿੱਤਾ ਹੋਇਆ ਆ ਵੀ ਆ ਮੌਸਮ ਜਿਹੜਾ ਖਰਾਬ ਆ। ਨਹੀਂ ਤੇ ਦਿਨੇ ਜਿਹੜਾ ਆ ਨਾ ਵੈਸੇ ਥੋੜਾ ਜਿਹਾ ਛਾਪਰ ਜਿਹੜੇ ਆ ਉਹ ਖੋਲਣੇ ਚਾਹੀਦੇ ਆ, ਮੂੰਹ ਛਾਪਰਾਂ ਦੇ ਵੀ ਉਹਨੂੰ ਹਵਾ ਲੱਗੇ ਹੈ। थोड़ी हार्ड हो गई मतलब। ਹਾਂ ਤੇ ਉਹ ਹੁਣ ਮੌਸਮ ਹੀ ਇਦਾਂ ਦਾ ਆ ਵੀ ਜਿਹੜਾ ਬਣਦਾ ਨਹੀਂ ਹੈ ਅੱਜ ਕੱਲ ਵੀ ਇਹਦੇ ਮੂੰਹ ਖੁੱਲੇ ਜਾਣ। ਇਸ ਵਾਸਤੇ ਜੋ ਤੁਹਾਨੂੰ ਕਣਕ ਵੀ ਦਿਖਾਉਂਦੇ ਆ ਜੀ ਆਪਣੀ, ਵੀ ਕਣਕ ਤੁਸੀਂ ਦੱਸਿਓ ਵੀ ਕਿੱਦਾਂ ਦੀ ਖਲੋਤੀ ਆ। ਸਾਡੇ ਹਿਸਾਬ ਦੇ ਵਿੱਚ ਤਾਂ ਅਲਹਮਦੁਲਿਲਾ ਬਹੁਤ ਸੋਹਣੀ ਖਲੋਤੀ ਆ ਜੀ। ਕਿਉਂ ਵੀ ਕਲੀਮ ਕਿੱਦਾਂ ਦੀ ਖੜੀ ਕਣਕ? ਲਓ ਇਹ ਆਪਣੀ ਕਣਕ ਆ ਜੀ, ਇਹ ਦੇਖ ਲਓ ਤੁਸੀਂ। ਇਹ ਹੁਣ ਤੁਸੀਂ ਦੱਸਣਾ ਹੈ ਵੀ ਇਹ ਕਿੱਦਾਂ ਦੀ ਹੈ। ਇਹ ਦੇਖ ਲਓ। कणक जी माशाल्लाह बड़ी सोहनी खड़ी है। ਹਾਂ बूटा मार लिया कणक ने ਹਾਂ ते गंद वाली एक स्प्रे करती सी इसनु। ਹਾਂ ਨਹੀਂ ਹੁਣ ਮਾਸ਼ਾਅੱਲਾ ਜ਼ਬਰਦਸਤ ਸਪਰੇਅ ਕੱਲ ਕਰੀ ਹੈ। हाँ जी कल की स्प्रे। ਹਾਂ आ गंद मरना शुरू हो गया ना जी, देखो ना तुसी ये डिगे पे हैं जी गंद वाले बूटे। ਕਿਹੜੇ? आ देखो आ बूटी आ डिगे पे हैं। ਆਹੋ ਸਿਰ ਸਿੱਟ ਗਏ। ये सिट गए जी सिर, ਹਾਂ वो देखो ਹਾਂ ये सिर सिट गए सारे। ਅੱਛਾ ਨਾ ਮੈਂ ਇੱਥੇ ਇੱਕ ਬੂਟਾ ਜਿੱਦਾਂ ਆਪਾਂ ਉਹ ਲਾਭ ਨਹੀਂ ਲਾਉਂਦੇ, ਲਾਭ ਜਿੱਦਾਂ ਆਪਾਂ ਕੀ ਕਹਿੰਦੇ ਉਹਨੂੰ, ਝੋਨੇ ਦੀ ਲਾਭ ਲਾਉਂਦੇ ਆ, हाँ जी ਉੱਦਾਂ ਮੈਂ ਇੱਕ ਬੂਟਾ ਉਧਰੋਂ ਪੱਟ ਕੇ ਨਾ ਇੱਧਰ ਲਾਇਆ ਹੋਇਆ। ਇਹ ਦੇਖੋ ਤੁਸੀਂ, ਇਹ ਵਾਲਾ, ਇਹ ਦੇਖੋ। ਇਹ ਬੂਟਾ ਉਧਰੋਂ ਪੱਟ ਕੇ ਨਾ ਵੀ ਜਿੱਦਾਂ ਆਪਾਂ ਝੋਨਾ ਲਾਉਂਦੇ ਆ ਪਹਿਲਾਂ ਉਧਰੋਂ ਲਾ ਕੇ, ਤੇ ਇਹ ਗੱਲ ਪੱਕੀ ਆ ਵੀ ਲਾਭ ਵੀ ਜਿੱਦਾਂ ਆਪਾਂ ਝੋਨੇ ਦੀ ਲੱਗ ਸਕਦੀ ਆ ਨਾ, ਉੱਦਾਂ ਕਣਕ ਦਾ ਬੂਟਾ ਵੀ ਪੱਟ ਕੇ ਲੱਗ ਸਕਦਾ।
ਇਹ ਗੱਲ ਇਹਦੇ ਤੋਂ ਪੱਕੀ ਕਨਫਰਮ ਹੁੰਦੀ ਹੈ। ਇਹਨੂੰ ਨਾ ਕੋਈ ਖਾਦ ਆ ਨਾ ਕੋਈ ਗੱਲ ਨਾ ਬਾਤ, ਇਹ ਇਦਾਂ ਹੀ ਚੱਲ ਰਿਹਾ। ਬਾਕੀ ਬਹਰਹਾਲ ਕਣਕ ਜਿਹੜੀ ਹੈ ਇਹ ਤੁਸੀਂ ਦੇਖੋ, ਕੰਡਿਆਰੀ ਨੇ ਵੀ ਸਿਰ ਸਿੱਟੇ। ਹਾਂ ਹਾਂ ਉਹ ਦੇਖੋ ਉਹ ਚਿੱਟੀ ਚਿੱਟੀ ਹੋ ਗਈ, ਉਹ ਪਤਾ ਲੱਗਦਾ। ਆ ਤੇ ਇਹਦੇ ਚ ਉਂਝ ਐਡੀ ਆ ਦੜੀਆਂ ਜਿਹੀਆਂ ਹੀ ਸੀਗੀਆਂ, ਐਡੀ ਇਹਦੇ ਚ ਉਹ ਹੈ ਨਹੀਂ ਸੀ। ਤੇ ਬਾਕੀ ਫਿਰ ਵੀ ਕੀ ਕਰੀਏ ਜੀ, ਕੈਮੀਕਲ ਵਾਲੀ ਜਿਹੜੀ ਖੇਤੀ ਹੈ ਨਾ ਉਹਦੇ ਵਿੱਚ ਤਾਂ ਜ਼ਰੂਰੀ ਹੈ ਇਹ ਕਰਨਾ ਸਪਰੇ। ਨਹੀਂ ਤੇ ਪਹਿਲਾਂ ਜਿਹੜੇ ਲੋਕ ਸੀਗੇ ਉਹ ਗੋਡੀਆਂ ਕਰਦੇ ਸੀ ਕਣਕਾਂ ਦੀਆਂ, ਉਹ ਵਿੱਚ ਇੱਕ ਹੋਰ ਹੁੰਦੀ ਸੀਗੀ, ਉਹਨੂੰ ਪਤਾ ਨਹੀਂ ਕੀ ਕਹਿੰਦੇ ਆ, ਹੈਲੋਂ ਪਤਾ ਨਹੀਂ ਹੈਲੋਂ ਜੀ ਹੁੰਦੀ ਸੀ ਇੱਕ, ਅੱਛਾ ਉਹ ਫੇਰਦੇ ਹੁੰਦੇ ਸੀਗੇ ਢੱਗਿਆਂ ਦੇ ਨਾਲ। ਹੁਣ ਬਾਈ ਜਦੀਦ ਦੌਰ ਆ, ਖੇਤੀ ਵੀ ਕੈਮੀਕਲ ਦੀ ਆ ਤੇ ਉਸ ਤਰ੍ਹਾਂ ਹੀ ਉਸ ਹਿਸਾਬ ਨਾਲ। ਬਾਕੀ ਇੱਕ ਗੱਲ ਆ ਜੀ, ਕਹਿੰਦੇ ਆ ਗੱਲ ਖੁਦਾ ਲੱਗਦੀ ਕਰਨੀ ਚਾਹੀਦੀ ਆ। ਮੈਂ ਇਹਨੂੰ BOP ਪਾਈ ਸੀਗੀ ਥੱਲੇ, ਅਸੀਂ ਮਿਰਚਾਂ ਨੂੰ ਵੀ ਸਾਰਿਆਂ ਨੂੰ BOP ਪਾਈ ਆ। ਤੇ ਬਾਕੀ ਝਾੜ ਤੇ ਜਾ ਕੇ ਤਾਂ ਜਿਹੜੀ ਗੱਲ ਹੋਊਗੀ, ਲੇਕਿਨ ਕਣਕ ਦੱਸਦੀ ਆ ਵੀ BOP ਦਾ ਪੂਰਾ ਅਸਰ ਆ। ਕਿਉਂ ਜੀ? ਹਾਂਜੀ ਸਹੀ ਹੈਂ ਦੱਸਦੀ। ਹਾਂਜੀ। ਤੇ ਖਾਦ ਇਹਨੂੰ ਤੁਹਾਨੂੰ ਪਤਾ ਹੀ ਆ ਕਿਹੜੀ ਪੈ ਗਈ ਹੋਈ। ਇਹਨੂੰ ਯੂਰੀਆ ਫਾਸਫੇਟ ਵੀ ਪੈ ਗਿਆ, ਇਹਨੂੰ ਥੱਲੇ BOP ਪਾਈ ਹੋਈ ਆ, ਤੇ ਇਹਦੇ ਉੱਤੇ ਮੈਗਨੀਸ਼ੀਅਮ ਦਾ ਸਲਫੇਟ ਤੇ ਆਪਣਾ ਕੀ ਕਹਿੰਦੇ ਆ ਉਹਨੂੰ ਨਾਲ ਯੂਰੀਏ ਦਾ 20 ਕਿਲੋ ਦਾ ਉਹ ਵੀ ਛੱਟਾ ਲੱਗ ਗਿਆ ਆ। ਅਗਲੇ ਪਾਣੀ ਤੇ ਇਹਨੂੰ ਫੇਰ ਯੂਰੀਆ ਇਹਦੀ ਰਹਿ ਗਈ ਆ। ਉਸ ਤੋਂ ਬਾਅਦ ਇਹਦੀ ਖਾਦ ਮੁਕੰਮਲ ਆ, ਪੋਟਾਸ਼ ਦਾ ਇਹਨੂੰ ਸਪਰੇਅ ਕਰਾਂਗੇ ਜਾਂ ਪੋਟਾਸ਼ ਜਿਹੜੀ ਆ ਇਹਦੇ ਵਿੱਚ ਪਾ ਦਾਂਗੇ। ਚਲੋ ਦੱਸਿਓ ਕਮੈਂਟਾਂ ਦੇ ਵਿੱਚ ਜ਼ਰੂਰ ਵੀ ਕਣਕ ਜਿਹੜੀ ਆ ਕਿੱਦਾਂ ਦੀ, ਤੁਹਾਨੂੰ ਕਿੱਦਾਂ ਦੀ ਲੱਗੀ ਆ। ਇਹ ਤੁਹਾਡੇ ਸਾਹਮਣੇ ਆ, ਮੈਂ ਤੁਹਾਨੂੰ ਸਾਰਾ ਜਿਹੜਾ ਨਾ ਇਹਦਾ ਉਹ ਕਰਾ ਦਿੱਤਾ। ਬੂਟਾ ਬਹਰਲ ਚੰਗਾ ਮਾਰ ਰਹੀ ਆ ਕਣਕ। ਹਾਂਜੀ ਬਸ਼ੀਰ ਬੱਠੇ ਵੱਢਣ ਆ ਗਿਆ। ਆਪਣੀ ਉਸੇ ਗੱਲ ਤੇ ਕਹਿ ਮੈਂ ਵੀ ਸ਼ਾਮੀ ਵੱਢਣੇ ਹਾਂ। ਹਾਂਜੀ ਸ਼ਾਮੀ ਵੱਢਣੇ ਆ, ਹਾਂ ਕਿਉਂਕਿ ਸਵੇਰ ਤਾਂ ਠੰਡ ਵੀ ਬਹੁਤ ਹੁੰਦੀ ਆ। ਸਹੀ ਗੱਲ ਹੈ। ਇਸ ਟਾਈਮ ਲੋਕੀ ਪੱਠਿਆਂ ਨੂੰ ਆਉਂਦੇ, ਉਸ ਟਾਈਮ ਅਸੀਂ ਆਪਣਿਆਂ ਨੂੰ ਕੁਤਰ ਕੇ ਪਾ ਲਈਦੇ ਆ। ਹਾਂ ਨਹੀਂ ਸਹੀ ਹੈ। ਲਓ ਜੀ ਬਸ਼ੀਰ ਵੱਢਣ ਆ ਗਿਆ ਪੱਠੇ, ਤੇ ਮੈਂ ਹੁਣ ਜਿਹੜੇ ਆ ਆਪਣਾ ਗਾਵਾਂ ਨੂੰ ਪਾਉਂਦਾ ਆ ਵੰਡਾ ਵਗੈਰਾ ਤੇ ਕੱਢਦੇ ਆ ਧਾਰਾਂ। ਤੇ ਮੈਨੂੰ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖਾ।